ਬੜਾ ਨਾ ਦੇ ਮੈਂ ਕਿਤੇ ਨਾਲ ਹੀ ਨੋਟ ਦੇ ਬੜਾ ਨਾ ਦੇ
ਪਿੰਡ ਦੇ ਤੇ ਸਾਰੇ ਰਿਸ਼ਤੇਦਾਰ ਪਿਆਰੇ ਸੱਜਣ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ। ਤੇ ਅੱਜ ਆਪਣੀ 11ਵੀਂ ਜਿਹੜੀ ਆ ਪਿੰਡ ਸੰਘ ਢੇਸੀਆਂ ਦੀ ਪਿਕਨਿਕ ਆ, ਜਿਹੜੀ ਕਿ ਕਲਸੀ ਸਾਹਿਬ ਦੇ ਬਹੁਤ ਹੀ ਚੰਗੇ ਕੋਸ਼ਿਸ਼ ਦੇ ਨਾਲ ਉਦਮ ਦੇ ਨਾਲ ਆਪਾਂ ਸਾਰੇ ਇੱਕ ਦਿਨ ਸਾਲ 'ਚ ਘੱਟੋ ਘੱਟ ਇੱਕ ਦਿਨ ਸਾਡੇ ਮਿਲਣ ਦਾ ਮੌਕਾ ਜਿਹੜਾ ਉਹ ਬਣ ਜਾਂਦਾ। ਸੋ ਇਹ ਬਹੁਤ ਹੀ ਪ੍ਰਸ਼ੰਸਾਯੋਗ ਹੈ ਤੇ ਅਸੀਂ ਆਪਾਂ ਸਾਰੇ ਇਹਨੂੰ ਕੋਸ਼ਿਸ਼ ਕਰਾਂਗੇ ਆਪਾਂ ਇਹਨੂੰ ਅੱਗੇ ਕੰਟੀਨਿਊ ਕਰੀਏ। ਤੇ ਹੁਣੇ ਹੰਸਪਾਲ ਜੀ ਨਾਲ ਗੱਲ ਹੋ ਰਹੀ ਸੀ, ਉਹ ਲਾਇਬ੍ਰੇਰੀ ਬਾਰੇ ਗੱਲ ਕਰ ਰਹੇ ਸੀ, ਜਿਹੜੀ ਆਪਣੇ ਢੇਸੀਆਂ ਦੇ ਵਿੱਚ ਲਾਇਬ੍ਰੇਰੀ ਚੱਲ ਰਹੀ ਹੈ। ਉਹਨੂੰ ਲਾਇਬ੍ਰੇਰੀ ਦੇ ਵਿੱਚ ਬਾਕੀ ਤਾਂ ਡਿਟੇਲਡ ਰਿਪੋਰਟ ਤਾਂ ਕਲਸੀ ਸਾਹਿਬ ਖੁਦ ਦੇਣਗੇ, ਤੇ ਉਹਦੇ ਵਿੱਚ ਆਪਾਂ ਸਾਰੇ ਇਹ ਯੋਗਦਾਨ ਪਾ ਸਕਦੇ ਹਾਂ ਕਿ ਆਪਾਂ ਜਿੰਨੇ ਵੀ 2 4 5 7 10 ਬੱਚਿਆਂ ਨੂੰ ਜਾਂ ਫੈਮਲੀਜ਼ ਨੂੰ ਆਪਾਂ ਮੋਟੀਵੇਟ ਕਰੀਏ ਕਿ ਬੱਚਿਆਂ ਨੂੰ ਉੱਥੇ ਲੈ ਕੇ ਜਾਓ, ਉੱਥੇ ਕੰਪਿਊਟਰ ਹੈਗੇ ਨੇ, ਤਾਂ ਕਿ ਆਪਣੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਉੱਥੇ ਦੇ ਬੱਚੇ ਹੈਗੇ ਉਹ ਵੀ ਜਿਹੜੇ ਨਵੇਂ ਜਿਹੜੀ ਹੈ ਜਨਰੇਸ਼ਨਸ ਦੇ ਨਾਲ ਨਵੇਂ ਜ਼ਮਾਨੇ ਦੇ ਨਾਲ ਉਹ ਰਲ ਸਕਣ। ਇਹ ਪਿੰਡ 'ਚ ਬਹੁਤ ਵੱਡੀ ਸਹੂਲਤ ਹੈਗੀ ਆ, ਅਦਰਵਾਈਜ਼ ਇਹ ਹਜ਼ਾਰਾਂ ਰੁਪਈਏ ਉੱਥੇ ਖਰਚ ਕੇ ਇਹ ਸਹੂਲਤ ਨਹੀਂ ਮਿਲਦੀ ਜਿਹੜੀ ਉੱਥੇ ਕੰਪਿਊਟਰ ਸੈਂਟਰ ਆਪਾਂ ਕਲਸੀ ਸਾਹਿਬ ਦੀ ਲਾਇਬ੍ਰੇਰੀ ਦੇ ਵਿੱਚ ਬਣਿਆ ਹੋਇਆ ਹੈ। ਸੋ ਇਹ ਸਾਰੇ ਆਪਾਂ ਇਹਨਾਂ ਦੀ ਕਲਸੀ ਸਾਹਿਬ ਦੀ ਅਗਵਾਈ ਦੇ ਵਿੱਚ ਹੋਰ ਸਾਰੇ ਆਪਣੇ ਮੋਹਤਬਰ ਜਿਹੜੇ ਹੈਗੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਕੰਮ ਆਪਾਂ ਕਰਦੇ ਰਹਾਂਗੇ। ਤੇ ਅੱਜ ਦੀ ਪਿਕਨਿਕ ਦੇ ਵਿੱਚ ਸਾਰਿਆਂ ਦਾ ਜਿੱਥੇ ਸਵਾਗਤ ਹੈ, ਉੱਥੇ ਸਾਰਿਆਂ ਦਾ ਨਾਲ ਦੀ ਨਾਲ ਧੰਨਵਾਦ ਹੈ ਕਿ ਸਾਰੇ ਆਪਣਾ ਕੰਮ ਛੱਡ ਕੇ ਕੋਈ ਆਪਣੇ ਕੰਮ ਦੀ ਐਡਜਸਟਮੈਂਟ ਕਰਕੇ, ਕਿਸੇ ਨੇ ਅੱਜ ਕੰਮ 'ਤੇ ਜਾਣਾ ਸੀ ਉਹਨੇ ਕੱਲ੍ਹ ਐਡਜਸਟਮੈਂਟ ਕੀਤੀ ਆ। ਸੋ ਆਪਾਂ ਸਾਰੇ ਇਕੱਠੇ ਹੁੰਦੇ ਹਾਂ, ਇੱਕ ਬਹਾਨਾ ਆ ਮਿਲਣ ਦਾ ਤੇ ਸਾਰੇ ਇੱਕ ਦੂਸਰੇ ਨੂੰ ਮਿਲਦੇ ਹਾਂ। ਸੋ ਮੈਂ ਸਾਰਿਆਂ ਦਾ ਆਉਣ ਦੇ ਲਈ ਧੰਨਵਾਦ ਕਰਦਾ, ਨਾਲ ਦੀ ਨਾਲ ਵੈਲਕਮ ਕਰਦਾ। ਤੇ ਅਗਲੀ ਜਿਹੜੀ ਸਾਡੀ ਇਸ ਫੈਮਿਲੀ ਦੇ ਵਿੱਚ ਇੱਕ ਬਹੁਤ ਹੀ ਸਾਡੇ ਸਤਿਕਾਰਯੋਗ ਜੋ ਇੱਕ ਸ਼ਖਸੀਅਤ ਮਿਸ ਬਾਲਾ ਜੀ ਜੋ ਦਰਦੇਦਾਰ ਸਿੰਘ ਖੋਖਰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਿਛਲੇ ਸਾਲ ਸਤੰਬਰ ਦੇ ਤੀਜੇ ਹਫ਼ਤੇ ਹੁਣੀ ਨੇ ਬੜਾ ਇੱਕ ਬੇਰਹਿਮ ਫੱਟ ਆਪਾਂ ਨੂੰ ਸਾਰਿਆਂ ਨੂੰ ਦਿੱਤਾ। ਸਾਡੇ ਵਿੱਚੋਂ ਸਾਡੀ ਮਾਂ, ਸਾਡੀ ਭੈਣ, ਸਾਡੀ ਮਹਿਰਮ, ਸਾਡੀ ਦੋਸਤ ਸਾਡੇ ਤੋਂ ਖਿੱਚ ਕੇ ਲੈ ਗਏ। ਬੜਾ ਹੀ ਸੋਗਮਈ ਸੀ ਸਾਰੇ ਜਾਣੇ। ਅਸੀਂ ਕੋਈ ਸਮਝ ਨਹੀਂ ਆਈ ਕਿ ਇਸ ਘਾਟ ਨੂੰ ਅਸੀਂ ਕਿਵੇਂ ਬਰਦਾਸ਼ਤ ਕਰੀਏ। ਕੋਈ ਦਿਲਾਸਾ ਸਾਡੇ ਕੰਮ ਨਹੀਂ ਆਇਆ, ਕਿਸੇ ਕਿਸਮ ਦੀ ਸਾਨੂੰ ਕਿਸੇ ਦਾ ਧਰਵਾਸ ਦਿੱਤਾ ਸਾਨੂੰ ਕੋਈ ਸਮਝ ਨਹੀਂ ਆਈ। ਬਥੇਰੇ ਗੁਰਬਾਣੀ ਦੀ ਟੇਕ ਓਟ ਲਈ, ਪਰ ਉਹ ਕੋਈ ਗੱਲ ਸਮਝ ਨਾ ਆਵੇ। ਐਡੀ ਵਧੀਆ ਸ਼ਖਸੀਅਤ, ਮੁਹੱਬਤ ਵਾਲੀ, ਹਰੇਕ ਦੇ ਬਾਰੇ 'ਚ ਆਪਣੇ ਦਿਲ 'ਚ ਪਿਆਰ ਰੱਖਣ ਵਾਲੀ, ਕੀ ਗੱਲ ਬਣੀ ਕਿ ਵੀ ਸਾਡੇ ਕੋਲੋਂ ਇਸ ਤਰ੍ਹਾਂ ਔਰ ਇੰਨੀ ਜਲਦੀ ਉਹਨਾਂ ਨੂੰ ਜਾਣਾ ਪਿਆ। ਸਾਰੇ ਪਾਸੇ ਇੱਧਰ ਉੱਧਰ ਕਰਕੇ ਦੋ ਗੱਲਾਂ ਜਿਹੜੀਆਂ ਸਮਝ ਆਈਆਂ ਕਿ ਜੇ ਅਸੀਂ ਰੱਬ ਤੋਂ ਆਸਰਾ ਤਾਂ ਮੰਗਿਆ, ਪਰ ਰੱਬ ਨੇ ਕਿਸੇ ਦਿੱਤੀ ਗੁਰਬਾਣੀ ਦੀ ਕਿਸੇ ਤੁਕ ਨੇ ਕੋਈ ਮਨ ਨੂੰ ਧਰਵਾਸ ਨਾ ਕਰਵਾਏ। ਇਹ ਗੱਲ ਇੱਕੋ ਹੀ ਗੱਲ ਸਮਝ ਆਏ ਕਿ ਅਸੀਂ ਰੱਬ ਦਾ ਭਾਣਾ ਤਾਂ ਮੰਨਦੇ ਹਾਂ, ਮੰਨਣ ਨੂੰ ਸਾਨੂੰ ਕਿਹਾ ਜਾਂਦਾ ਹੈ, ਪਰ ਮੰਨਣਾ ਬਹੁਤ ਔਖਾ ਹੈ, ਬਹੁਤ ਹੀ ਜ਼ਿਆਦਾ ਔਖਾ ਹੈ। ਅਸੀਂ ਰੱਬ ਨੂੰ ਤਾਂ ਮੰਨਦੇ ਹਾਂ ਪਰ ਰੱਬ ਦੀ ਨਹੀਂ ਮੰਨਦੇ, ਮੰਨੀ ਨਹੀਂ ਜਾਂਦੀ, ਮੰਨਣਾ ਨਹੀਂ ਚਾਹੁੰਦੇ। ਤੇ ਸਾਡੇ ਦੁੱਖ ਦਾ ਵੱਡਾ ਕਾਰਨ ਜਿਹੜਾ ਮੇਰੀ ਸਮਝ 'ਚ ਆਇਆ ਉਹ ਇਹ ਹੈ ਕਿ ਇੱਕ ਤਾਂ ਰੱਬ ਦੀ ਮਰਜ਼ੀ ਹੈ ਔਰ ਇੱਕ ਸਾਡੀ ਮਰਜ਼ੀ ਹੈ, ਔਰ ਜੋ ਦੋਨਾਂ ਦੀ ਮਰਜ਼ੀ ਦਾ ਗੈਪ ਹੈ ਉਹੀ ਸਾਡਾ ਦੁੱਖ ਹੈ। ਔਰ ਇਹੀ ਦੁੱਖ ਨੂੰ ਅਸੀਂ ਹਰ ਕਿਸਮ ਨਾਲ ਪੂਰਾ ਕਰਨ ਦੇ ਉਹਦੇ 'ਤੇ ਕਿਸੇ ਕਿਸਮ ਦਾ ਸਾਨੂੰ ਸਾਹ ਆ ਜਾਵੇ, ਕੋਈ ਸੁੱਖ ਆ ਜਾਵੇ, ਕੋਈ ਸਾਨੂੰ ਸਮਝ ਆ ਜਾਏ ਕਿ ਇਹ ਕਿਉਂ ਹੋਇਆ, ਲੇਕਿਨ ਸਾਰੀਆਂ ਗੱਲਾਂ ਜਿਹੜੀਆਂ ਉਹ ਕਿਸੇ ਪਾਸੇ ਨਹੀਂ ਸੀ ਜਾਂਦੀਆਂ। ਲੇਕਿਨ ਮੈਨੂੰ ਇੱਕੋ ਹੀ ਗੱਲ ਦੀ ਆਸ ਹੈ ਕਿ ਬਈ ਉਹ ਲੇਡੀ ਐਸੀ ਸੀ ਕਿ ਜਿਹੜੀ ਲੋਕੀ ਤਾਂ ਕੰਨਾਂ ਨਾਲ ਆਪਣੀ ਗੱਲ ਦੂਸਰੇ ਦੀ ਗੱਲ ਸੁਣਦੇ ਆ, ਪਰ ਉਹ ਦੂਸਰੇ ਦੀ ਅੱਖ 'ਚੋਂ ਉਹਦੀ ਗੱਲ ਸੁਣਦੇ। ਕਿਸੇ ਦੇ ਅੰਦਰ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਉਹ ਕਿਹਨੂੰ ਕੀ ਮਦਦ ਦੀ ਲੋੜ ਹੈ, ਆਪ ਪਹੁੰਚ ਕੇ ਮਦਦ ਕਰਨੀ, ਹਰੇਕ ਦੇ ਨਾਲ ਪਿਆਰ ਦੇ ਨਾਲ ਪੇਸ਼ ਆਉਣਾ,
ਅਸੀਂ ਦਿੱਲੀ ਤੋਂ ਨਵੇਂ ਆਏ ਸੀ, ਉਹਨਾਂ ਨੇ ਸਾਨੂੰ ਸੰਘ ਢੇਸੀਆਂ ਨਾਲ ਜੋੜਿਆ, ਸੰਘ ਢੇਸੀਆਂ ਪਿਕਨਿਕ ਨਾਲ ਜੋੜਿਆ ਔਰ ਸਾਨੂੰ ਸੰਘ ਢੇਸੀਆਂ ਦਾ ਬਣਾ ਕੇ ਰੱਖ ਲਿਆ। ਅੱਜ ਸਾਡਾ 8ਵਾਂ ਸਾਲ ਹੈ ਇੱਥੇ ਇਸ ਪਿਕਨਿਕ ਦੇ ਨਾਲ, ਔਰ ਅਸੀਂ ਬਿਲਕੁਲ ਸੰਘ ਢੇਸੀਆਂ ਦਾ ਹੀ ਬਣ ਗਏ। ਇਹ ਉਹਨਾਂ ਦਾ ਹੀ ਪਿਆਰ ਸੀ, ਕਲਸੀ ਸਾਹਿਬ ਹੁਣਾਂ ਦੇ ਨਾਲ ਉਹਨਾਂ ਦਾ ਪਿਆਰ ਸੀ, ਉਹਨਾਂ ਦੀ ਆਪਣਤ ਸੀ ਜਿਹੜੀ ਸਾਨੂੰ ਭੁਲਾ ਦਿੱਤਾ ਵੀ ਅਸੀਂ ਕਿੱਥੋਂ ਆਏ ਹਾਂ, ਲੇਕਿਨ ਸਾਨੂੰ ਇਹ ਯਾਦ ਕਰਾਤਾ ਵੀ ਅਸੀਂ ਕਿੱਥੇ ਬੈਠੇ ਹਾਂ। ਔਰ ਮੈਂ ਜ਼ਿਆਦਾ ਗੱਲ ਨਾ ਕਰਕੇ ਇਹਦੇ ਨਾਲ ਹਰੇਕ ਦਾ ਮਨ ਭਰਦਾ ਹੈ। ਉਹਨਾਂ ਬਾਰੇ ਗੱਲ ਕਰਨੀ ਅਤੇ ਆਪਦੀ ਅੱਖ ਸੁੱਕੀ ਰੱਖਣੀ ਬਹੁਤ ਹੀ ਮੁਸ਼ਕਿਲ ਕੰਮ ਹੈ, ਪਰ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਹੈ ਕਿ ਉਹਨਾਂ ਦੀ ਯਾਦ ਸਾਡੇ ਦਿਲਾਂ 'ਚ ਇਸ ਤਰ੍ਹਾਂ ਹੀ ਮਹਿਕਦੀ ਹੈ। ਉਹਨਾਂ ਦੀ ਯਾਦ ਬਾਬਾ ਸਿੰਘ ਲਾਇਬ੍ਰੇਰੀ ਦੀ ਬਾਗਾਬਾੜੀ 'ਚ ਮਹਿਕਦੀ ਹੈ ਔਰ ਉਹਨਾਂ ਦੀ ਯਾਦ ਇਸ ਪਿਕਨਿਕ 'ਚ ਮਹਿਕਦੀ ਹੈ ਅਤੇ ਮਹਿਕਦੀ ਰਹੇਗੀ। ਇਹਨਾਂ ਗੱਲਾਂ ਦੇ ਨਾਲ ਮੈਂ ਸਾਡੇ ਸਾਰਿਆਂ ਵੱਲੋਂ ਉਸ ਮਹਾਨ ਸ਼ਖਸੀਅਤ ਨੂੰ, ਉਸ ਮਹਾਨ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ਅਤੇ ਤੁਹਾਡੇ ਸਾਰਿਆਂ ਵੱਲੋਂ ਬੇਨਤੀ ਇਹ ਹੈ ਕਿ ਇਸ ਪਿਕਨਿਕ ਨੂੰ ਇਸ ਤਰ੍ਹਾਂ ਹੀ ਜਿਉਂਦੇ ਰੱਖੋ, ਇਸ ਤਰ੍ਹਾਂ ਹੀ ਸ਼ਾਦੋ ਆਬਾਦ। ਬਹੁਤ ਬਹੁਤ ਧੰਨਵਾਦ। ਹੁਣ ਕਲਸੀ ਸਾਹਿਬ ਆਪਣੇ ਵਿਚਾਰ ਦੇਣਗੇ। ਸਤਿ ਸ੍ਰੀ ਅਕਾਲ ਸਭ ਨੂੰ। ਸਾਡੀ ਜਿਹੜੀ ਨਵੀਂ ਟੀਮ ਹੈ ਸਾਲ 11ਵੇਂ ਸਾਲ 'ਚ ਯੰਗ ਨੌਜਵਾਨ ਇੱਥੇ ਖੜੇ ਆ ਅਤੇ ਇਹਨਾਂ ਵਿੱਚ ਭਗਤ ਵੀ ਆ ਅਤੇ ਇਹਨਾਂ ਨੇ ਟੇਕ ਓਵਰ ਕਰ ਲਿਆ। ਬੇਨਤੀ ਕੀਤੀ ਸੀ ਇਹਨਾਂ ਨੂੰ ਕਿ ਤੁਸੀਂ ਬੁੜਿਆਂ ਨੂੰ ਛੱਡ ਦਿਓ ਅਤੇ ਤੁਸੀਂ ਯੰਗ ਬੰਦੇ ਇਕੱਠੇ ਹੋ ਕੇ ਇਸ ਕਾਰਜ ਨੂੰ ਕਰਿਆ। ਸਭ ਤੋਂ ਪਹਿਲਾਂ ਖੁਸ਼ੀ ਦੀ ਗੱਲ ਆ ਕਿ ਸਾਡੇ 'ਚੋਂ ਐਤਕੀ ਬੜੇ ਭਾਗਾਂ ਵਾਲੇ ਆ। ਆਪਣੇ ਮਾਸਟਰ ਸਾਹਿਬ ਭੁਪਿੰਦਰ ਸਿੰਘ ਜੀ ਸਾਡੇ ਪਿੰਡੂ ਆਏ ਆ, ਇਹਨਾਂ ਦਾ ਅਸੀਂ ਜ਼ੋਰਦਾਰ ਤਾੜੀਆਂ ਨਾਲ ਸਵਾਗਤ। ਪਹਿਲੀ ਵਾਰੀ ਇੱਥੇ ਆਪਣੇ ਸਰਦਾਰ ਸੁੱਚਾ ਸਿੰਘ ਜੀ, ਇਹ ਵੀ ਇਹਨਾਂ ਨੇ ਵੀ ਦਰਸ਼ਨ ਦਿੱਤੇ ਆ, ਇਹਨਾਂ ਦਾ ਵੀ ਤਾੜੀਆਂ ਨਾਲ ਸਵਾਗਤ। ਅਤੇ ਸਾਡੀ ਭੈਣ, ਪਿਆਰੀ ਭੈਣ ਰਕਸ਼ਾ, ਇਹ ਵੀ ਆਏ ਆ, ਇਹਨਾਂ ਦਾ ਵੀ ਸਵਾਗਤ ਹੈ। ਮੈਂ ਬੇਨਤੀ ਕਰੂੰਗਾ ਭੁਪਿੰਦਰ ਸਿੰਘ ਹੁਣਾਂ ਨੂੰ ਅਤੇ ਆਪਣੇ ਸੁੱਚਾ ਸਿੰਘ ਹੁਣਾਂ ਨੂੰ ਇੱਥੇ ਆ ਕੇ ਦੋ ਸ਼ਬਦ ਪਿੰਡ ਦੀ ਬਾਬਤ ਜ਼ਰੂਰ ਕਹਿਣ। ਭੁਪਿੰਦਰ ਸਿੰਘ ਜੀ, ਤੁਸੀਂ ਪਿੰਡੋਂ ਹੁਣੇ ਹੀ ਆਏ ਹੋ, ਪਿੰਡ ਦੀ ਰਿਪੋਰਟ ਦੇ ਦਿਓ। ਆ ਜਾਓ ਦੋਨੇ ਜਣੇ। ਮੇਰੇ ਵੀਰੋ, ਭੈਣੋ ਤੇ ਭਰਾਵੋ, ਸੰਘ ਢੇਸੀਆਂ ਤੇ ਬਾਹਰੋਂ ਆਏ ਹੋਏ, ਬਸ ਪਹਿਲਾਂ ਤਾਂ ਮੇਰੀ ਆਪ ਸਭ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਅਤੇ ਮੇਰੇ ਵੀਰ ਕਲਸੀ ਸਾਹਿਬ ਪਿੰਡ ਬਾਰੇ ਸਾਰਾ ਕੁਛ ਪਤਾ ਹੈ, ਮੈਨੂੰ ਤਾਂ ਨਹੀਂ ਖੜਾ ਕਰਤਾ ਹੁੰਦਾ ਨਹੀਂ, ਅਤੇ ਸਾਰਾ ਪਲਾਰਾ ਤਾਂ ਇਹਨਾਂ ਦਾ ਹੀ ਹੈਗਾ। ਜਿਹਦੇ ਪਿੰਡ 'ਚ ਲਾਇਬ੍ਰੇਰੀ ਚੱਲਦੀ ਹੈਗੀ ਆ, ਉਹ ਵੀ ਸਭ ਇਹਨਾਂ ਦੀ ਦੇਣ ਹੈਗੀ ਆ। ਹਰ ਸਾਲ ਜਾਂਦੇ ਹੈਗੇ ਅਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਦੇ ਹੈਗੇ। ਹੋਰ ਵੀ ਸਭ ਨੂੰ ਆਲੇ ਦੁਆਲੇ ਟੂਰ 'ਤੇ ਵੀ ਲੈ ਕੇ ਜਾਂਦੇ। ਜਿੱਦਾਂ ਪਿਛਲੀ ਵਾਰੀ ਕਹਿ ਸਕੇ, ਆਪਣੇ ਨੂਰਮਹਿਲ ਦੇ ਲਾਗੇ ਇੱਕ ਐਗਰੀਕਲਚਰ ਯੂਨੀਵਰਸਿਟੀ ਸੈਂਟਰ ਚੱਲਦਾ ਸੀਗਾ, ਉੱਥੇ ਸਭ ਨੂੰ ਫਿਰ ਵੈਨਾਂ 'ਚ ਲੈ ਕੇ ਗਏ ਸੀਗੇ। ਇਹ ਸਭ ਇਹਨਾਂ ਦਾ ਹੀ ਉਪਰਾਲਾ ਸੀਗਾ ਅਤੇ ਹਰ ਪੱਖੋਂ ਪਿੰਡ ਨੂੰ ਤਰੱਕੀ 'ਤੇ ਲਿਜਾਣ ਦੀ ਕੋਸ਼ਿਸ਼ ਕਰਦੇ ਹੈਗੇ ਆ ਅਤੇ ਬੜੀ ਖੁਸ਼ੀ ਹੈਗੀ ਆ। ਬਾਕੀ ਇੱਥੇ ਵੀ ਮੈਨੂੰ ਸਭ ਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈਗੀ ਆ ਅਤੇ ਕਈ ਵਾਰ ਕਿਸੇ ਨੂੰ ਨਹੀਂ ਮਿਲੇ ਹੁੰਦਾ, ਇੱਥੇ ਹੁਣ ਸਾਰੇ ਆਪਾਂ ਇਕੱਠੇ ਮਿਲ ਕੇ ਸਭ ਦੇ ਦਰਸ਼ਨ ਹੋ ਗਏ ਹੈਗੇ ਆ। ਬੜੀ ਖੁਸ਼ੀ ਦੀ ਗੱਲ ਹੈਗੀ ਆ। ਬਸ ਇਹਨਾਂ ਗੱਲਾਂ ਨੂੰ ਮੈਂ ਧੰਨਵਾਦ ਕਰਦਾ। ਥੈਂਕ ਯੂ। ਆ ਜਾਓ ਤੁਸੀਂ। ਬਾਬਾ ਸੰਘ ਦੀ ਬਰਸਾਈ ਸਤ ਸੰਗਤ ਜੀ, ਸਾਰੇ ਬੱਚੇ, ਮੇਰੇ ਵੱਡੇ ਛੋਟੇ ਭਰਾ, ਭੈਣਾਂ, ਬੀਬੀਆਂ, ਸਾਰਿਆਂ ਨੂੰ ਸਤਿਕਾਰ ਸਤਿ ਸ੍ਰੀ ਅਕਾਲ। ਫਾਰਸੀ ਦਾ ਇੱਕ ਸ਼ੇਰ ਹੈ, ਹਮਾਂ ਜਾਰਾਂ ਦੋਜ਼ ਕੇ ਹਮਾਂ ਜਾਰਾਂ ਭੇਸ਼ਟ। ਜਿਹੜੀਆਂ ਬਹੁਤ ਮਾੜੀਆਂ ਘੜੀਆਂ ਵੀ ਹੁੰਦੀਆਂ, ਉਹ ਵੀ ਆਪਣਿਆਂ ਨਾਲ ਰਲ ਕੇ ਸਵਰਗ ਉਸਾਰ ਦਿੰਦੀਆਂ। ਅਤੇ ਇਸ ਕਰਕੇ ਆਪਾਂ ਸਾਰੇ ਇਕੱਠੇ ਹੋਏ ਹਾਂ। ਇਹੋ ਜਿਹਾ ਖੁਸ਼ੀ ਦਾ ਮੌਕਾ, ਇਹੋ ਜਿਹਾ ਵਧੀਆ ਮਾਹੌਲ ਸਿਰਜਣ ਵਾਲੇ ਜਿਹੜੇ ਮੇਰੇ ਅਜ਼ੀਜ਼ ਹੈ, ਮੇਰੇ ਤੋਂ ਵੱਡੇ ਆ, ਛੋਟੇ ਆ, ਮੈਂ ਉਹਨਾਂ ਸਾਰਿਆਂ ਦਾ ਹੀ ਬਹੁਤ ਹੀ ਧੰਨਵਾਦ ਕਰਦਾ, ਕਿਉਂਕਿ ਆਪਣੇ ਆਪਣੇ ਕੰਮ ਆਪਾਂ ਸਾਰੇ ਕਰੀ ਜਾਂਦੇ ਹਾਂ, ਪਰ ਇਹੋ ਜਿਹਾ ਕੰਮ
ਜਿਹਦੇ ਵਿੱਚ ਆਪਾਂ ਸਾਰੇ ਇਕੱਠੇ ਹੋ ਕੇ ਖੁਸ਼ੀ ਮਨਾ ਸਕੀਏ, ਇੱਕ ਦੂਜੇ ਨੂੰ ਜਾਣ ਸਕੀਏ, ਆਪਣੇ ਵਿਰਸੇ ਨੂੰ ਸੰਭਾਲ ਸਕੀਏ, ਆਪਣੇ ਪਿਆਰਿਆਂ ਦਾ ਦੁੱਖ ਸੁੱਖ ਵੰਡਾ ਸਕੀਏ। ਇਹੋ ਜਿਹਾ ਪ੍ਰਬੰਧ ਕਰਨਾ ਕੋਈ ਐਵੇਂ ਜਿਹੀ ਗੱਲ ਨਹੀਂ। ਸੋ ਉਹਨਾਂ ਦੇ ਮੋਢੀ, ਉਹਨਾਂ ਨੂੰ ਚਲਾਈ ਰੱਖਣ ਵਾਲੇ ਨੌਜਵਾਨ, ਮੈਂ ਸਾਰਿਆਂ ਦਾ ਹੀ ਬਹੁਤ ਹੀ ਧੰਨਵਾਦ ਕਰਦਾ। ਗੁਰਬਾਣੀ ਦਾ ਇੱਕ ਸ਼ਬਦ ਹੈ, ਬਲਿਹਾਰੀ ਗੁਰ ਆਪਣੇ ਜਿਸ ਗੋਬਿੰਦ ਦੀਆ ਮਿਲਾਏ। ਗੁਰੂ ਨਾਲੋਂ ਵੀ ਪਹਿਲਾਂ ਉਸ ਬੰਦੇ ਦਾ ਧੰਨਵਾਦ ਹੈ ਜਿਹੜਾ ਸਾਨੂੰ ਗੁਰੂ ਨਾਲ ਮਿਲਾ ਦਿੰਦਾ ਹੈ। ਸੋ ਸੰਗਤ ਦੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨ ਤੋਂ ਪਹਿਲਾਂ ਮੈਂ ਆਪਣੇ ਛੋਟੇ ਵੀਰ ਜਿਨ੍ਹਾਂ ਨੂੰ ਮੈਨੂੰ ਗੋਗਾ ਜੀ ਯਾਦ ਹੈ, ਉਹਨਾਂ ਦਾ ਧੰਨਵਾਦ ਕਰਦਾ। ਮੈਂ ਪਿੰਡ ਤੋਂ ਉਹਨਾਂ ਬਹੁਤ ਗੈਰ ਹਾਜ਼ਰ ਰਿਹਾ, ਬਹੁਤ ਜ਼ਿਆਦਾ। ਇੱਥੇ ਆ ਕੇ ਵੀ ਮੈਂ ਗੁਸਤਾਖੀ ਕੀਤੀ, ਮੈਂ ਆ ਨਹੀਂ ਸਕਿਆ। ਪਰ ਉਹਨਾਂ ਦਾ ਧੰਨਵਾਦ, ਇੱਕ ਦੁੱਖ ਦੀ ਘੜੀ ਆਈ ਜ਼ਿੰਦਗੀ 'ਚ ਇੱਥੇ, ਉੱਥੇ ਵੀ ਮੈਂ ਗਲਤੀ ਕੀਤੀ। ਮੈਂ ਉੱਥੇ ਫਲੇ ਵਾਲਾ ਮਾਸਟਰ ਲਿਖ ਦਿੱਤਾ। ਪਰ ਮੈਨੂੰ ਇਸ ਅਜੀਜ਼ 'ਤੇ ਮਾਣ ਹੈ। ਪਤਾ ਨਹੀਂ ਇਹਨਾਂ ਨੇ ਕਿੱਥੋਂ ਪੜ੍ਹਿਆ, ਇਹਨਾਂ ਨੇ ਮੈਨੂੰ ਆਪਣਾ ਬਣਾ ਲਿਆ। ਉਹਦੇ ਨਾਲ ਹੀ ਸਰਦਾਰ ਜੋਗਿੰਦਰ ਸਿੰਘ ਢੇਸੀ, ਕਲਸੀ ਸਾਹਿਬ ਅਤੇ ਹੋਰ ਜਿੰਨੇ ਵੀ ਅਜੀਜ਼ ਹੈਗੇ ਆ, ਮੈਂ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਪਿਆਰ ਨਾਲ ਵਿਛੜਿਆਂ ਨੂੰ, ਆਪਣੇ ਪਿੰਡ ਤੋਂ ਟੁੱਟਿਆਂ ਨੂੰ ਨਾਲ ਜੋੜ ਲਿਆ। ਅਤੇ ਮੈਂ ਤੁਹਾਡਾ ਧੰਨਵਾਦੀ ਹਾਂ। ਜਿੱਥੋਂ ਤੱਕ ਇਸ ਪਿਕਨਿਕ ਦੀ ਗੱਲ ਹੈ, ਇੱਕ ਬਹੁਤ ਵੱਡੀ ਗੱਲ ਹੈ, ਛੋਟੀ ਗੱਲ ਨਹੀਂ। ਕਿਉਂਕਿ ਇੱਥੇ ਇਕੱਲਾ ਇਕੱਲਾ ਬੰਦਾ, ਇੱਕ ਟੱਬਰ ਨੌ ਟੱਬਰ, ਜੀ ਨੌ ਜੀ ਟੁੱਟਿਆ ਬੈਠਾ। ਹਰ ਇੱਕ ਬੰਦਾ, ਕਿਸੇ ਨੂੰ ਕਿਸੇ ਦਾ ਪਤਾ ਨਹੀਂ, ਭਾਵੇਂ ਕੋਈ ਗੁਆਂਢ ਵਿੱਚ ਰਹਿੰਦਾ, ਭਾਵੇਂ ਕੋਈ ਕਿਤੇ ਰਹਿੰਦਾ। ਇੱਥੋਂ ਤੱਕ ਵੀ ਜਦੋਂ ਪਿੰਡ ਵੀ ਜਾਈਏ, ਉੱਥੇ ਵੀ ਲੋਕ ਇੱਦਾਂ ਮਹਿਸੂਸ ਕਰਦੇ ਆ ਵੀ ਕੋਈ ਹੋਰ ਹੀ ਬੰਦਾ। ਸੋ ਇਹਨਾਂ ਬੰਦਿਆਂ 'ਚ ਬਾਬਾ ਸਿੰਘ ਦੀ ਬੜੀ ਕਿਰਪਾ, ਬਹੁਤ ਮਹਾਨ ਕਿਰਪਾ, ਜਿਨ੍ਹਾਂ ਨੇ ਪਿੰਡ ਦੇ ਲੋਕਾਂ ਨੂੰ ਸਾਰਿਆਂ ਨੂੰ, ਜਿੱਦਾਂ ਭੋਗਲ ਸਾਹਿਬ ਨੇ ਦੱਸਿਆ, ਉਹਨਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੈਗਾ। ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸ ਨੌਜਵਾਨ ਪੀੜ੍ਹੀ ਨੂੰ ਐਡੀ ਸਮਰੱਥਾ ਬਖਸ਼ਣ, ਜਿਹਦੇ ਨਾਲ ਆਉਣ ਵਾਲੇ ਸਮੇਂ ਵਿੱਚ ਸਾਡੇ ਪਿੰਡ ਦੀ ਬਾਬਾ ਸਿੰਘ ਸਾਹਿਬ ਦੀ ਸ਼ੋਭਾ, ਜਿਹੜੀ ਕਿ ਬਹੁਤ ਹੀ ਵੱਡੀ ਆ, ਭਾਈ ਗੁਰਦਾਸ ਦੀਆਂ 12 ਵਿੱਚ ਅਤੀ ਸਨਮੁਖ ਸਿੱਖ, ਉਹਨੂੰ ਸੰਭਾਲ ਕੇ ਰੱਖਣ, ਉਹਦੀ ਮਹਿਕ ਬਖੇਰਦੇ ਰਹਿਣ, ਤਾਂ ਕਿ ਆਪਾਂ ਸਾਰੇ ਉਸ ਮਹਾਨ ਸ਼ਖਸੀਅਤ ਦਾ ਕੀਤੀ ਉਹਦੀ ਘਾਲਣਾ ਦਾ ਸ਼ਾਇਦ ਅੱਜ ਦਾ ਮਹਿਕ ਮਾਣਦੇ ਰਹੀਏ। ਜਿੱਥੋਂ ਤੱਕ ਗਾਂਧੀ ਸਾਹਿਬ ਦੀ ਗੱਲ ਹੈ, ਇਹਨਾਂ ਦੇ ਬਾਰੇ ਆਪਾਂ ਹਿੰਦੁਸਤਾਨ ਵਿੱਚ ਸਾਰੀ ਸਰਵਿਸ ਕਰਨ ਤੋਂ ਬਾਅਦ ਵੱਡੇ ਵੱਡੇ ਲੀਡਰ ਜੇ ਉਹਨਾਂ ਦੇ 2 ਅਖਬਾਰ 'ਚ ਅੱਖਰ ਆ ਜਾਣ ਨਾ, ਤਾਂ ਬੜਾ ਮਹਿਸੂਸ ਕਰਦੇ ਪਈ ਹਮ ਹੈ। ਅਤੇ ਕਲਸੀ ਸਾਹਿਬ ਦਾ ਪਿਛਲੇ ਦਿਨਾਂ 'ਚ ਇੱਕ ਪੂਰਾ ਸਫ਼ਾ ਛਪਿਆ, ਪੂਰਾ ਵੱਡਾ ਅਖਬਾਰ ਦਾ ਸਫ਼ਾ, ਅਤੇ ਮੈਂ ਪੜ੍ਹ ਕੇ ਹੈਰਾਨ ਹੋਇਆ ਕਿ ਬਦਕਿਸਮਤ ਇਨਸਾਨ ਆਪਣੇ ਪਿੰਡ ਦੇ ਇਸ ਬੰਦੇ ਨੂੰ ਨਹੀਂ ਜਾਣ ਸਕਿਆ। ਸੋ ਮੈਨੂੰ ਬੜੀ ਖੁਸ਼ੀ ਆ ਕਿ ਉਸ ਪਿੰਡ ਦੇ ਐਡੇ ਵੱਡੇ ਕਲਾਕਾਰ, ਬਾਬਾ ਸਿੰਘ ਦੀ ਬਖਸ਼ਿਸ਼ ਹੈ ਇਹਨਾਂ 'ਤੇ ਇੱਦਾਂ ਬਣੀ ਰਹੇ। ਜਿੱਥੋਂ ਤੱਕ ਉਹ ਬੀਬੀ ਜੀ ਦੇ ਨਾਂ ਲਿਆ ਇਹਨਾਂ ਨੇ, ਭੋਗਲ ਸਾਹਿਬ ਨੇ, ਬੰਦਾ ਕਦੀ ਇੱਥੇ ਨਹੀਂ ਰਿਹਾ, ਆਪਾਂ ਕਿਸੇ ਨੇ ਨਹੀਂ ਰਹਿਣਾ। ਇੱਕ ਗੱਲ ਯਾਦ ਜ਼ਰੂਰ ਹੈ ਕਿ ਜਾਣ ਵਾਲੇ ਬੰਦੇ ਦੀ ਨੇਕੀ, ਜਾਣ ਵਾਲੇ ਦੀ ਨਿੱਘੀ ਯਾਦ, ਜਿਹਦੀ ਉਹ ਆ, ਉਹ ਸਭ ਕੁਝ ਹੈ, ਉਹ ਅੱਜ ਵੀ ਜਿੰਦਾ। ਮੈਨੂੰ ਗਰੇਵਾਲ ਸਾਹਿਬ ਨੇ ਦੱਸਿਆ ਭਈ ਤੁਸੀਂ ਤਾਂ ਉਹ ਦੇਖਿਆ ਹੀ ਨਹੀਂ, ਉਹ ਜਿਹਨੂੰ ਮਿਲਦੇ ਸੀ ਉਹਦੇ ਹੀ ਉਹ ਜਾਣਕਾਰ ਹੁੰਦੇ ਸੀ। ਮੈਂ ਬੜਾ ਹੈਰਾਨ ਹਾਂ ਭਈ ਉਹ ਬੀਬੀ ਕਿੰਨੀ ਚੰਗੀ ਹੋਊਗੀ, ਕਿੰਨੇ ਵੱਡੇ ਹੋਣਗੇ, ਔਰ ਆਪਾਂ ਸਾਰੇ ਉਹਨਾਂ ਦੀ ਨਿੱਘੀ ਯਾਦ ਨੂੰ ਇਸੇ ਕਰਕੇ ਯਾਦ ਕਰ ਸਕੇ ਹਾਂ ਕਿਉਂਕਿ ਆਪਾਂ ਅੱਜ ਇਕੱਠੇ ਹਾਂ। ਸੋ ਆਪਾਂ ਸਾਰੇ ਜਣੇ ਇੱਕ ਅੱਜ ਫਿਰ ਪ੍ਰਣ ਕਰੀਏ ਵੀ ਆਪਾਂ ਇਸੇ ਤਰ੍ਹਾਂ ਜੁੜੇ ਰਹੀਏ। ਇਹਨਾਂ ਨੌਜਵਾਨਾਂ ਨੂੰ ਮੈਂ ਫਿਰ ਸ਼ਾਬਾਸ਼ ਦਿੰਦਾ, ਸ਼ਾਬਾਸ਼ ਹੈ ਤੁਹਾਡੇ ਪ੍ਰਬੰਧਕਾਂ ਦੇ, ਬਹੁਤ ਅੱਛਾ ਪ੍ਰਬੰਧ ਹੈ, ਤੁਹਾਨੂੰ ਪਰਮਾਤਮਾ ਸਮਰੱਥਾ ਬਖਸ਼ੇ। ਅਤੇ ਅਰਦਾਸ ਕਰਦਾ ਆਪਾਂ ਸਾਰੇ ਇਸੇ ਤਰ੍ਹਾਂ ਖੁਸ਼ੀਆਂ ਦੇ ਮਾਹੌਲ ਵਿੱਚ ਇੱਦਾਂ ਹੀ ਜੁੜਦੇ ਰਹੀਏ ਅਤੇ ਹਰ ਖੁਸ਼ੀ ਹੋ ਵਹਾਂ ਜਹਾਂ ਤੁਮ ਰਹੋ। ਅਰਦਾਸ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਖੁਸ਼ੀ ਦੀ ਗੱਲ ਹੈ ਕਿ ਸਾਡੇ ਨਾਲ ਐਜ਼ ਯੂਜੂਅਲ ਸਾਡੇ ਪਰਮ ਮਿੱਤਰ ਡਾਕਟਰ ਸਲਮਨ ਇਹ ਆਏ ਹੋਏ ਆ, ਅਤੇ ਇਹ ਐਤਕੀ ਨਾਲ ਆਪਣੇ ਇੱਕ ਹੋਰ ਡਾਕਟਰ ਡੀ.ਪੀ. ਸਿੰਘ ਹੁਣਾਂ ਨੂੰ ਵੀ ਨਾਲ ਲੈ ਕੇ ਆਏ ਆ। ਸੋ ਅਸੀਂ ਬੜੇ ਧੰਨਵਾਦੀ ਹਾਂ, ਡਾਕਟਰ ਸਾਡੇ ਕੋਲ ਇਕੱਠੇ ਹੋ ਰਹੇ ਆ।
ਤੇ ਡਾਕਟਰ ਲਾਜ਼ ਹੋਣਾ ਨੂੰ ਮੈਂ ਬੇਨਤੀ ਕਰਾਂਗਾ ਇੱਕ ਪ੍ਰੇਅਰ ਦੇ ਰੂਪ ਦੇ ਵਿੱਚ ਸਾਡੇ ਸਭ ਨੂੰ ਸੰਬੋਧਨ ਕਰਨ, ਬੜੀ ਕਿਰਪਾ ਹੋਵੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਵੱਡੀ ਗੱਲ ਜਿਹੜੀ ਆ ਉਹ ਤੇ ਇਹ ਆ ਕਿ ਬਹੁਤ ਘੱਟ ਐਸੇ ਪਿੰਡ ਆ ਜਿਨ੍ਹਾਂ ਦੇ ਦਿਲ 'ਚ ਇਹ ਆ ਕਿ ਤੁਸੀਂ ਇੱਕ ਵੱਡਾ ਉਪਰਾਲਾ ਕਰਕੇ ਉੱਥੇ ਲਾਇਬ੍ਰੇਰੀ ਖੋਲ੍ਹੀ। ਬਹੁਤ ਸਾਰੇ ਮੈਂ ਐਸੇ ਵੀ ਲਿਖੇ ਆ ਤੁਹਾਡੇ ਪਿੰਡ ਦੇ ਉੱਤੇ, ਕਲਸੀ ਹੋਰਾਂ ਦੇ ਉੱਤੇ ਵੀ। ਤਾਂ ਮੇਰੀ ਇਹ ਸੱਚਮੁੱਚ ਦੁਆ ਕਿ ਤੁਸੀਂ ਇਸੇ ਤਰ੍ਹਾਂ ਇਕੱਠੇ ਹੁੰਦੇ ਰਹੋ। ਅਤੇ ਇਹ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਇਹ ਸਰਕਾਰਾਂ ਨੇ ਨਹੀਂ ਕਰਨਾ। ਉੱਥੇ ਗ੍ਰਾਂਟਾਂ ਆਈਆਂ ਵੀ ਵਾਪਸ ਜਾ ਰਹੀਆਂ ਸੈਂਟਰ ਤੋਂ। ਜੇ ਕੋਈ ਮਨਜ਼ੂਰ ਹੁੰਦਾ ਤਾਂ ਤੁਹਾਡੇ ਪੰਜਾਬ ਵਾਲੇ ਨਹੀਂ ਕਰਦੇ ਤਾਂ ਵਾਪਸ ਚਲਾ ਜਾਂਦਾ, ਅਨਯੂਜ਼ਡ ਕੋਟਾ। ਅਤੇ ਮੇਰੀ ਸੱਚਮੁੱਚ ਇਹ ਦਿਲੀ ਪ੍ਰਾਰਥਨਾ ਕਿ ਤੁਸੀਂ ਇਸੇ ਤਰ੍ਹਾਂ ਮਿਲਦੇ ਰਹੋ। ਅਤੇ ਬਾਕੀ ਜਿਹੜਾ ਕੰਮ ਤੁਸੀਂ ਪਿੰਡ ਵਿੱਚ ਕਰਨਾ ਨਾ, ਉਹ ਇੱਕ ਮਿਸਾਲ ਵਾਲਾ ਬਣ ਜਾਏ ਤਾਂ ਕਿ ਬਾਕੀ ਵੀ ਪਿੰਡਾਂ ਦੇ ਜਿਹੜੇ ਲੋਕ ਆ ਉਹ ਆਪਣੇ ਪਿੰਡਾਂ 'ਚ ਲਾਇਬ੍ਰੇਰੀਆਂ ਖੋਲ੍ਹਣ, ਕੰਪਿਊਟਰ ਦੀ ਸਾਇੰਸ ਦੇਣ। ਇਹਦੋਂ ਵੱਧ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ, ਸਿਰਫ ਤੁਹਾਨੂੰ ਵਧਾਈ ਦਿੰਦਾ ਇਸ ਵੱਡੇ ਕੰਮ ਲਈ। ਬਾਕੀ ਇਹ ਤੁਸੀਂ ਜਾਣਦੇ ਹੋ ਮਾਸਟਰ ਜਾਂ ਪ੍ਰੋਫੈਸਰ ਜੋ ਲੱਗ ਪੈਂਦੇ ਉਹ ਹਟਦੇ ਨਹੀਂ ਹੁੰਦੇ, ਅਤੇ ਇਸ ਲਈ ਮੈਂ ਉਹ ਛੋਟਾ ਹੀ ਰੱਖਣਾ ਚਾਹੁੰਦਾ। ਆਲ ਦਾ ਬਲੈਸਿੰਗਸ ਆਫ ਗਾਡ ਆਨ ਯੂ। ਥੈਂਕਸ। ਅਮਰੀਕ ਥੋਣੀ ਤੁਹਾਡਾ ਧੰਨਵਾਦ ਕਰ। ਲਾਇਬ੍ਰੇਰੀ ਦੀ ਬਿਲਕੁਲ ਇੱਕ ਰਿਪੋਰਟ ਤੁਹਾਨੂੰ ਦੇਣੀ ਆ ਵੀ ਇਸ ਵੇਲੇ ਕੁਛ ਮੈਂ ਪੈਸੇ ਇਕੱਠੇ ਕਰਕੇ ਲੈ ਗਿਆ ਸੀ ਕੁੜੀਆਂ ਦੇ ਵਿਆਹ ਕਰਨੇ, ਪਰ ਉਹ ਕਾਮਯਾਬ ਨਹੀਂ ਹੋ ਸਕਿਆ। ਆਪਣੇ ਆਪ ਨੂੰ ਪੰਜਾਬ ਦੇ ਵਿੱਚ ਕੋਈ ਗਰੀਬ ਨਹੀਂ ਕਹਾਉਣਾ ਚਾਹੁੰਦਾ, ਅਤੇ ਉਹ ਅਸੀਂ ਸੋਚਿਆ ਸੀ 1.25 ਲੱਖ ਨਾਲ 2-3 ਵਿਆਹ ਕਰ ਦੇਵਾਂਗੇ। ਅਖੀਰ ਨੂੰ ਇੱਕ ਕਮੇਟੀ, ਵਰਕਿੰਗ ਕਮੇਟੀ ਬਣ ਗਈ। ਭਰਤ ਹੁਣਾਂ ਦੇ ਡੈਡ ਜਿਹੜੇ ਆ ਸਰਵਣ ਰਾਮ ਜੀ, ਉਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਵੇਲੇ ਕਮੇਟੀ ਦੇ ਚੇਅਰਮੈਨ ਆ। ਅਤੇ ਆਪਣੇ ਰਜਿੰਦਰ ਦੇ ਭਰਾ ਸੁਖਜੀਤ ਉਹ ਵੀ ਉਸ ਕਮੇਟੀ 'ਚ ਆ। ਮਾਸਟਰ ਪ੍ਰੀਤਮ ਸਿੰਘ, ਆਪਣੇ ਹੋਰ ਮਾਸਟਰ ਪ੍ਰੀਤਮ ਸਿੰਘ ਅਤੇ 8-9 ਬੰਦੇ ਉਹਦੇ ਮੈਂਬਰ ਆ। ਅਤੇ ਉਹ ਬੱਚਿਆਂ ਨੂੰ ਪੜ੍ਹਾਈ ਦਾ ਕੰਮ ਸ਼ੁਰੂ ਕੀਤਾ। ਜਿਨ੍ਹਾਂ ਦੇ ਬੱਚਿਆਂ ਕੋਲ ਕੋਈ ਪੈਸਾ ਨਹੀਂ, ਦਾਖਲਾ ਨਹੀਂ, ਉਹਨਾਂ ਨੂੰ ਇਸ ਵੇਲੇ ਲਾਇਬ੍ਰੇਰੀ 'ਚ 5 ਬੱਚੇ ਪੜ੍ਹ ਰਹੇ ਆ, ਜਿਨ੍ਹਾਂ ਨੂੰ ਮਿਨੀਮਮ 5-5 ਹਜ਼ਾਰ ਰੁਪਈਆ ਸਾਲ ਦਾ ਦੇ ਕੇ ਜਿੱਥੇ ਤੱਕ ਵੀ ਉਹ ਪੜ੍ਹਨਗੇ ਪੜ੍ਹਨ ਦਾ, ਪੜ੍ਹਾਉਣ ਦਾ ਅਸੀਂ ਯਤਨ ਕਰਾਂਗੇ। ਇਹ ਹੈ। ਹੋਰ ਵੀ ਬੱਚੇ ਅਸੀਂ ਕਰ ਰਹੇ ਹਾਂ, ਉਹਨਾਂ ਨੂੰ ਉਤਸ਼ਾਹ ਪਿਆਉਣ ਅਤੇ ਆ ਕੇ ਇਹਦਾ ਲਾਭ ਉਠਾਉਣ। ਇੰਨਾ ਹੀ ਕਹਿੰਦਾ ਹੋਇਆ ਮੈਂ ਅਮਰੀਕ ਸਿੰਘ ਉਹਨਾਂ ਨੂੰ ਬੇਨਤੀ ਕਰੂੰਗਾ ਆ ਕੇ ਸਾਰਿਆਂ ਦਾ ਧੰਨਵਾਦ ਕਰ। ਭੈਣੋ ਅਤੇ ਭਰਾਵੋ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ। ਤੁਸੀਂ 11ਵੀਂ ਪਿਕਨਿਕ 'ਤੇ ਆਪਣੇ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਦਰਸ਼ਨ ਦਿੱਤੇ ਆ। ਇੱਦਾਂ ਹਰ ਸਾਲ, ਅਗਲੇ ਸਾਲ ਵੀ ਤੁਸੀਂ ਜ਼ਰੂਰ ਆਉਣਾ। ਅਤੇ ਡਾਕਟਰ ਨਾਜ ਦਾ ਬਹੁਤ ਬਹੁਤ ਧੰਨਵਾਦ, ਅਤੇ ਹੋਰ ਜਿਹੜੇ ਮਹਿਮਾਨ ਆਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। That's the best piece you got it. That's the oldest out of the boats. लेकिन चुल्ले की बना दी ये पढ़ लेने नहीं नहीं जी मैं ये करी ना सवेरे मैं ओवन च रख के 250 ਦੇ ਉੱਤੇ ਮੈਂ 1.5 ਘੰਟਾ ਬਣਾ ਦੇ ਨਹੀਂ ਇਹ ਤਾਂ ਮਸਾਲੇ ਨਾਲ ਹੀ ਆਉਂਦਾ ਔਰ ਇਹ ਐਕਚੁਅਲੀ ਜਿਹੜਾ ਹੁਣ ਬਣਾ ਕੇ ਉਹ ਰੱਖਿਆ ਤੇ ਨਿਕਲਦਾ ਨਾ ਸਾਰਾ